ਜਦੋਂ 15 ਅਗਸਤ 1947 ਦੀ ਯਾਦ ਵਿੱਚ ਹਰ ਸਾਲ ਆਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਹੁੰਦਾ, ਮੇਰੇ ਨਾਨੀ ਜੀ ਕਹਿੰਦੇ ਹੁੰਦੇ ਸੀ ਅੱਜ ਸਾਡਾ ਜਾੜੇ ਦਾ ਦਿਨ ਬਰਬਾਦੀ ਦਾ ਦਿਨ ਆ। ਮੇਰੇ ਨਾਨੀ ਜੀ ਉਸ ਨੂੰ ਜਾੜੇ ਤੇ ਬਰਬਾਦੀ ਦਾ ਦਿਨ ਮੰਨਦੇ ਹੁੰਦੇ ਸੀ। ਅਸੀਂ ਕਹਿੰਦੇ ਆ ਕਿ ਪਾਕਿਸਤਾਨ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ, ਇੱਥੇ ਅਮਨ ਸ਼ਾਂਤੀ ਹੋਵੇ। ਇਸ ਦੀ ਅਮਨ ਸ਼ਾਂਤੀ ਦੇ ਵਿੱਚ ਹੀ ਸਾਡੀਆਂ ਖੁਸ਼ੀਆਂ ਨੇ। ਸਾਡੇ ਗਵਾਂਢ ਕੰਧ ਨਾਲ ਕੰਧ ਸਾਂਝੀ ਮੁਸਲਮਾਨ ਪਰਿਵਾਰ ਦੀ ਧਾੜਵੀ ਲੋਕ ਆਏ, ਉਹਨਾਂ ਅਟੈਕ ਕੀਤਾ। ਮੇਰੇ ਫਾਦਰ ਸਾਹਿਬ ਨੇ ਇੱਕ ਹੀ ਲਲਕਾਰਾ ਮਾਰਿਆ, ਕਹਿੰਦਾ ਗੋਲੀ ਚਲਾਉਣ ਲੱਗਾ। ਉਹ ਧਾੜਵੀ ਇੱਕ 80 ਸਾਲ ਦੀ ਬੀਬੀ ਦਾ ਕਤਲ ਕਰਕੇ ਚਲੇ ਗਏ, ਪਰ ਬਾਕੀ 8 ਜੀ ਉਹਨਾਂ ਦੇ ਬਚਾ ਲਏ। ਤੇ ਉਸ ਤੋਂ ਬਾਅਦ 5 ਸਾਲਾਂ ਬਾਅਦ ਸਾਡਾ ਕੱਚਾ ਮਕਾਨ ਡਿੱਗਿਆ, ਸਾਡੇ 8 ਜੀ ਮਕਾਨ ਥੱਲੇ ਆ ਗਏ। 8 ਦੇ 8 ਹੀ ਬਿਲਕੁਲ ਸਹੀ ਸਲਾਮਤ ਨਿਕਲੇ। ਅਸੀਂ ਸਮਾਜ ਜਿਹੜਾ ਨਾ, ਅਸੀਂ ਕੋਈ ਜਿਹੜੀ ਬੁਰਾਈ ਵਾਲੀ ਗੱਲ ਹੋ ਜਾਂਦੀ ਆ ਉਸ ਨੂੰ ਤੇ ਚੁੱਕ ਲੈਂਦੇ ਆ, ਪਰ ਜਿਹੜੀ ਚੰਗਿਆਈ ਹੋ ਰਹੀ ਹੁੰਦੀ ਆ 99% ਅਸੀਂ ਉਸ ਨੂੰ ਚੁੱਕਦੇ ਨਹੀਂ, ਉਸ ਨੂੰ ਅਸੀਂ ਚੁੱਕਦੇ ਨਹੀਂਗੇ। ਉਹ ਇੱਕ ਗੱਲ ਤੇ ਕਹਿ ਦਿੰਦੇ ਆ ਕਿਸੇ ਨੂੰ ਟਾਚ ਕਰਨ ਵਾਸਤੇ ਮੁਸਲਮਾਨ ਦਾ ਪੁੱਤਰ ਇਹ ਕੁਝ, ਪਰ ਕਦੀ ਉਹਨਾਂ ਦੇ ਦਰਦ ਵਾਸਤੇ ਕਦੀ ਕਿਸੇ ਨੇ ਸੋਚਿਆ ਵੀ ਇਹਨਾਂ ਦਾ ਦਰਦ ਇਹਦੇ ਵਿੱਚ ਮੈਂ ਸਹਾਈ ਹੋਵਾਂ, ਕੋਈ ਇਹਨਾਂ ਦੀ ਮਦਦ ਕਰਾਂ। ਜਿਹੜੇ ਲੋਕ ਇਹੋ ਜਿਹੀ ਗੱਲ ਕਰਦੇ ਆ ਨਾ, ਉਹ ਨਾ ਤੇ ਮੁਸਲਮਾਨ ਹੋ ਸਕਦੇ ਆ, ਨਾ ਸਿੱਖ ਤੇ ਨਾ ਸੱਚਾ ਹਿੰਦੂ ਹੋ ਸਕਦਾ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਗੁਰਪੁਰਬ ਤੇ ਆਏ ਹੋਏ ਸਾਡੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਸਾਡੇ ਨਾਲ ਮੌਜੂਦ ਆ। ਇਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਕਿ ਕਿਹੜੀ ਜਗ੍ਹਾ ਤੋਂ ਆਏ ਆ, ਕਿੱਦਾਂ ਆਏ ਆ, ਪਹਿਲੀ ਵਾਰੀ ਆਏ ਆ ਜਾਂ ਪਹਿਲੇ ਵੀ ਆ ਚੁੱਕੇ ਆ, ਔਰ ਇਹਨਾਂ ਨੂੰ ਇੱਥੇ ਆ ਕੇ ਕਿਸ ਤਰ੍ਹਾਂ ਲੱਗਾ। ਜੀ ਸਤਿ श्री अकाल जी। ਸਤਿ ਸ੍ਰੀ ਅਕਾਲ ਭਰਾ ਜੀ, ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਹਾਂਜੀ, ਆਪਣਾ ਨਾਮ ਦੱਸੋ ਜੀ ਪਹਿਲੇ। ਮੇਰਾ ਨਾਮ ਮਨਿੰਦਰ ਸਿੰਘ ਬਾਜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਇੰਡੀਆ, ਪੰਜਾਬ, ਪਿੰਡ ਬਾਜਾ ਮਰਾੜ। ਵਾਹ ਜੀ ਵਾਹ। ਹਾਂਜੀ, ਆਪਣਾ ਕੀ ਨਾਮ ਅੰਕਲ ਜੀ? ਚੰਦ ਸਿੰਘ ਜੀ, ਵਾਹ ਜੀ ਵਾਹ। ਪਿੰਡ ਵੈਰੋਕੇ, ਬਾਘਾ ਪੁਰਾਣਾ ਮੋਗਾ। ਅੱਛਾ, ਚਮਕਦੇ ਵੀ ਚੰਦ ਤਰ੍ਹਾਂ ਹੀ ਆ ਜੀ, ਮਾਸ਼ਾਅੱਲਾ। ਉਹ ਕਿੱਥੇ ਆ ਜੀ, ਕਿਰਪਾ ਜੀ। ਹਾਂ, ਜੋ ਰੋਸ਼ਨੀ ਕਰਦਾ। ਕੀ ਬਾਤ ਹੈ। ਅੱਛਾ ਦੱਸੋ, ਕਿਦਾਂ ਪਹਿਲੀ ਵਾਰੀ ਆਏ ਹੋ ਜਾਂ ਪਹਿਲੇ ਵੀ ਆਏ ਹੋ? ਮੈਂ ਭਾਜੀ ਪਹਿਲਾਂ ਆਇਆ ਸੀ 2007 2009 ਵਿੱਚ। ਉਸ ਤੋਂ ਬਾਅਦ ਹੁਣ ਅਸੀਂ ਦਰਸ਼ਨ ਕਰਨ ਆਏ ਆ ਪਵਿੱਤਰ ਗੁਰਧਾਮਾਂ ਦੇ ਵੀ ਤੇ ਪਾਕਿਸਤਾਨੀ ਭਰਾਵਾਂ ਦੇ ਨਾਲ ਮਿਲਣ ਗਿਲਣ ਵਾਸਤੇ। ਹਾਂਜੀ, ਤੇ ਕਿਦਾਂ ਲੱਗਾ ਤੁਹਾਨੂੰ ਇੱਥੇ? ਬਹੁਤ ਵਧੀਆ ਲੱਗਾ, ਪਰ ਆਹ ਗੱਲ ਆ ਵੀ ਐਤਕੀ ਸਾਨੂੰ ਕੋਈ ਥੋੜਾ ਜਿਹਾ ਅੱਛਾ ਵੀ ਨਹੀਂ ਲੱਗਾ ਸੀ, ਉਹ ਵੀ ਸਾਹਮਣੇ ਰੱਖਾਂਗੇ। ਬਿਲਕੁਲ ਸਾਹਮਣੇ ਰੱਖਣੀ ਹਰ ਗੱਲ। ਵੀ ਐਤਕੀ ਜਿਹੜਾ ਸਾਨੂੰ ਨਾ ਉੱਥੇ ਬਹੁਤ ਜ਼ਿਆਦਾ ਘੰਟੇ 5-6 ਘੰਟੇ ਉੱਥੇ ਸੜਕ ਤੇ ਬਿਠਾ ਛੱਡਿਆ ਹਕੂਮਤ ਨੇ। ਬੱਸਾਂ ਦਾ ਕਿਰਾਇਆ ਵੀ ਪਹਿਲਾਂ ਲੈ ਲਿਆ ਸਾਡੇ ਤੋਂ, ਉਹ ਲੈਣਾ ਸਾਡਾ ਫਰਜ਼ ਬਣਦਾ ਸੀ। ਜਦੋਂ ਅਸੀਂ ਸਾਰਾ ਕੁਝ ਅਸੀਂ ਆਪਦੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ, ਸਾਨੂੰ 5-6 ਘੰਟੇ ਸੜਕ ਤੇ ਬਿਠਾ ਛੱਡਿਆ। ਤੇ ਕਿਉਂਕਿ ਜਿਹੜੇ ਸਾਰੇ ਹੀ ਐਤਕੀ 50 ਸਾਲ ਦੀ ਵੱਧ ਉਮਰ ਦੇ 99% ਵੀਜ਼ੇ ਦਿੱਤੇ ਗਏ ਦੋ ਹਕੂਮਤਾਂ ਵੱਲੋਂ, ਵੱਧ ਉਮਰ ਸੀਨੀਅਰਾਂ ਨੂੰ, ਸੀਨੀਅਰ ਸਿਟੀ ਨੂੰ ਸੀ। ਤੇ ਉਹ ਬਹੁਤ ਜ਼ਿਆਦਾ ਕਈਆਂ ਨੂੰ ਘਬਰਾਹਟ ਹੋ ਰਹੀ ਸੀ, ਕਈਆਂ ਦੀ ਕਿਸੇ ਤਰ੍ਹਾਂ ਬਲੱਡ ਪ੍ਰੈਸ਼ਰ ਘਟ ਰਿਹਾ ਸੀ, ਕਿਸੇ ਦੀ ਦਿਲ ਦੀ ਧੜਕਣ ਵੱਧ ਰਹੀ ਸੀ। ਕਹਿੰਦੇ ਸੀ ਵੀ ਹੁਣ ਕੀ ਬਣੂਗਾ। ਇਸ ਵਾਸਤੇ ਵੀ ਇਸ ਪਾਸੇ ਤਵੱਜੋ ਦਿੱਤਾ ਜਾਵੇ ਵੀ ਟਰਾਂਸਪੋਰਟ ਦਾ ਪ੍ਰਬੰਧ ਸਹੀ ਕੀਤਾ ਜਾਵੇ। ਉਹਦੇ ਵਿੱਚ ਨਾ ਥੋੜਾ ਜਿਹਾ ਆਪਣੇ ਤੁਹਾਨੂੰ ਪਤਾ ਹੋਣਾ ਇਮਰਾਨ ਖਾਨ ਸਾਹਿਬ ਦੇ ਗੋਲੀ ਲੱਗ ਗਈ ਸੀਗੀ। ਹਾਂਜੀ ਹਾਂਜੀ, ਉਹਦਾ ਕਰਕੇ ਨਾ ਥੋੜਾ ਜਿਹਾ ਰੂਟ ਮੁਤਾਸਰ ਹੋਏ ਸੀਗੇ। ਉਹ ਇਹ ਜੋ ਕੁਝ ਵੀ ਕੀਤਾ ਤੁਹਾਡੀ ਸਿਕਿਉਰਿਟੀ ਲਈ, ਤੁਹਾਡੀ ਸੁਰੱਖਿਆ ਲਈ, ਤੁਹਾਡੇ ਬਿਹਤਰੀ ਲਈ ਕੀਤਾ ਆ। ਉਹਦੇ ਵਿੱਚ ਤੁਹਾਨੂੰ ਜ਼ਰੂਰ ਲੱਗਾ ਹੋਊਗਾ ਕਿ ਟਾਈਮ ਸਾਰੇ ਬੰਦੇ ਲਈ ਗੁਜ਼ਾਰਨਾ ਔਖਾ ਹੋਇਆ। ਹਾਂਜੀ 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 ਹਾਂਜੀ। ਤੇ ਅੱਗੇ ਗੱਲ ਇਸ ਤੋਂ ਪਹਿਲਾਂ ਚੱਲ ਰਹੀ ਸੀ ਵੀ ਪੰਜਾਬ ਦੇ ਵਿੱਚ ਜੋ ਬਟਵਾਰਾ ਹੋਇਆ ਸੀ, ਉਸ ਦੀ ਉਹਦੇ ਤੇ ਜਦੋਂ 14 ਅਗਸਤ ਤੇ 15 ਅਗਸਤ ਨੂੰ ਦੋਹਾਂ ਮੁਲਕਾਂ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾਣ, ਪਰ ਸਭ ਤੋਂ ਜ਼ਿਆਦਾ ਸੰਤਾਪ ਇਸ ਦੇ ਵਿੱਚ ਬੀਬੀਆਂ ਨੇ ਭੋਗਿਆ। ਅੱਜ ਤੱਕ ਕਈ ਬੀਬੀਆਂ ਜਿਹੜੀਆਂ ਸੀ ਮੁਸਲਮਾਨ ਬੀਬੀਆਂ ਉੱਧਰ ਰਹਿ ਗਈਆਂ, ਉਹ ਆਪਦਾ ਧਰਮ ਹੀ ਉਹਨਾਂ ਨੂੰ ਅਪਵਿੱਤ ਹੋਣਾ ਪਿਆ ਤੇ ਸਾਡੀਆਂ ਮਾਤਾਵਾਂ ਭੈਣਾਂ ਨੂੰ ਇੱਧਰ ਰਹਿਣਾ ਪੈ ਗਿਆ। ਚਲੋ ਉਹ ਤੇ ਗੱਲ ਹੋਈ, ਪਰ ਉਹਨਾਂ ਦੇ ਜਿਹੜੇ ਸਾਡੇ ਸ਼ਹੀਦ ਹੋਏ ਮੁਸਲਮਾਨ, ਹਿੰਦੂ, ਸਿੱਖ ਵੀ ਸੀ, ਉਹਨਾਂ ਦੀ ਯਾਦ ਦੇ ਵਿੱਚ ਦੋ ਸ਼ਬਦ ਵੀ ਨਹੀਂ ਹਕੂਮਤਾਂ ਕਹਿੰਦੀਆਂ। ਤੇ ਬੀਬੀਆਂ ਦੀ ਭਲਾਈ ਵਾਸਤੇ ਕਦੀ ਇਹਨਾਂ ਕੋਈ ਐਲਾਨ ਹੀ ਨਹੀਂ ਕੀਤਾ। ਉਦੋਂ 14 ਅਗਸਤ ਦੇ ਵਿੱਚ ਪਾਕਿਸਤਾਨ ਸਰਕਾਰ ਨੇ 15 ਅਗਸਤ ਉਹਨਾਂ ਵਾਸਤੇ ਇਹਨਾਂ ਨੂੰ ਕੋਈ ਇੱਧਰ ਵੀ ਸੋਚਣਾ ਚਾਹੀਦਾ ਵੀ ਜਿਹਦੇ ਉੱਤੇ ਸਾਡੀ ਦੇਸ਼ ਦੀ ਆਜ਼ਾਦੀ ਹੈਗੀ ਆ, ਜਿਨ੍ਹਾਂ ਨੇ ਸੰਤਾਪ ਝੱਲਿਆ, ਉਹਨਾਂ ਦੀ ਬਿਹਤਰੀ ਵਾਸਤੇ ਵੀ ਕੋਈ ਅੱਛੇ ਕਦਮ ਕੀਤੇ ਜਾਣ, ਉਹਨਾਂ ਨੂੰ ਸ਼ਹੀਦਾਂ ਦੇ ਵਿੱਚ ਦਰਜਾ ਦਿੱਤਾ ਜਾਵੇ ਜੋ ਸਾਡੇ ਉਦੋਂ ਮਾਰੇ ਗਏ ਹਨ ਇੱਧਰ ਉੱਧਰ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਅਸੀਂ ਆਪਣੀ ਬਹੁਤ ਸਾਰੀਆਂ ਵੀਡੀਓ ਵਿੱਚ ਇਹ ਗੱਲ ਕੀਤੀ ਆ, ਜ਼ਿਕਰ ਕੀਤਾ ਆ ਕਿ 14 ਅਗਸਤ ਦੀ ਜਦੋਂ ਤਕਰੀਬਾਤ ਹੁੰਦੀਆਂ ਜਾਂ 6 ਸਤੰਬਰ ਦੀ ਹੁੰਦੀ ਆ, ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਸੀਨੀਅਰ ਸਿਟੀਜ਼ਨ ਆ, ਇਹਨਾਂ ਦਾ ਸਤਿਕਾਰ ਕਰਨ ਲਈ ਇਹਨਾਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਲਿਜਾ ਕੇ ਸਟੇਜ ਤੇ ਬਿਠਾਓ ਔਰ ਇਹਨਾਂ ਨੂੰ ਦੱਸੋ ਵੀ ਭਾਈ ਜੀ ਇਹ ਜੋ ਵੀ ਮਾਮਲਾ ਤੁਸੀਂ ਝੱਲਿਆ, ਜੋ ਤਕਲੀਫਾਂ ਝੱਲੀਆਂ, ਇਹਦੇ ਵਿੱਚ ਤੁਹਾਡਾ ਬਹੁਤ ਬੜਾ ਕਿਰਦਾਰ ਆ। ਅਸੀਂ ਤੁਹਾਨੂੰ ਖਰਾਜੇ ਤਹਿਸੀਨ ਪੇਸ਼ ਕਰਦੇ ਹਾਂ। ਪਰ ਬਦਕਿਸਮਤੀ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨਾ ਬੈਂਡ ਬਾਜੇ ਦੀ ਨਜ਼ਰ ਹੋ ਜਾਂਦੀਆਂ। ਬਾਉਂਸਰੀਆਂ ਮੋਟਰਸਾਈਕਲ ਦੀਆਂ ਲਾ ਕੇ ਇੱਧਰ ਨੂੰ ਇੱਕ ਗੈਂਗ ਜਾ ਰਿਹਾ, ਉਧਰੋਂ ਇੱਧਰ ਨੂੰ ਆ ਰਿਹਾ ਆ।
ਇਹਨਾਂ ਨੂੰ ਕੀ ਪਤਾ ਆਜ਼ਾਦੀ ਕਿੱਦਾਂ ਮਿਲੀ ਆ। ਜਦੋਂ 15 ਅਗਸਤ 1947 ਦੀ ਯਾਦ ਵਿੱਚ ਹਰ ਸਾਲ ਆਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਹੁੰਦਾ, ਮੇਰੇ ਨਾਨੀ ਜੀ ਕਹਿੰਦੇ ਹੁੰਦੇ ਸੀ ਅੱਜ ਸਾਡਾ ਜਾੜੇ ਦਾ ਦਿਨ ਬਰਬਾਦੀ ਦਾ ਦਿਨ ਆ। ਮੇਰੇ ਨਾਨੀ ਜੀ ਉਸ ਨੂੰ ਜਾੜੇ ਤੇ ਬਰਬਾਦੀ ਦਾ ਦਿਨ ਮੰਨਦੇ ਹੁੰਦੇ ਸੀ। ਦੇਖੋ ਜੀ, ਇਹਦੇ ਵਿੱਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ, ਬੜੀ ਵੱਡੀ ਕੁਰਬਾਨੀ ਦੇਣੀ ਪਈ ਆ ਔਰ ਇਹ ਬਰਬਾਦੀ ਜਿਹੜੀ ਆ ਨਾਕਾਬਲੇ ਤਲਾਫੀ ਸੀ। ਇਹਦਾ ਕੋਈ ਮਤਲਬ ਔਰਤਾਂ ਦੀ ਤੁਸੀਂ ਗੱਲ ਕੀਤੀ ਸੀ ਨਾ, ਤੇ ਬਹੁਤ ਸਾਰੀਆਂ ਔਰਤਾਂ ਵਿਚਾਰੀਆਂ ਜਿੱਥੇ ਜਿੱਥੇ ਹੈਗੀਆਂ ਨਾ, ਕਈ ਵਾਰੀ ਤਾਂ ਉਹ ਦੱਸਦੀਆਂ ਹੀ ਨਹੀਂ ਹੈਗੀਆਂ। ਅਸੀਂ ਬਹੁਤ ਸਾਰੇ ਇਦਾਂ ਦੇ ਕੇਸ ਦੇਖੇ ਜਿਨ੍ਹਾਂ ਨਾਲ ਪਤਾ ਲੱਗ ਗਿਆ ਵੀ ਫਲਾਂ ਘਰ ਦੇ, ਉਹਨੇ ਕਿਹਾ ਨਾ ਕਿ ਮੇਰੀ ਫੁੱਫੀ ਉੱਥੇ ਰੱਖ ਲਈ ਸੀਗੀ, ਤਾਂ ਫੁੱਫੀ ਲੱਭ ਵੀ ਗਈ ਆ, ਲੇਕਿਨ ਫੁੱਫੀ ਨੇ ਕਿ ਹੱਥ ਜੋੜੇ, ਉਹਨੇ ਕਿਹਾ ਮੇਰਾ ਹੁਣ ਜ਼ਿਕਰ ਨਾ ਕਰਿਓ। ਸਾਨੂੰ ਤਾਂ ਅੱਗੇ ਮੁਸਲੀ ਦੀ ਕਹਿ ਕੇ ਸਾਨੂੰ ਤਾਣੇ ਮਿਹਨੇ ਵੱਜਦੇ ਰਹੇ ਆ। ਸਾਡੀਆਂ ਬੱਚੀਆਂ ਦੀਆਂ ਸ਼ਾਦੀਆਂ ਬੜੀਆਂ ਔਖੀਆਂ ਹੋਈਆਂ, ਅਸੀਂ ਜਗ੍ਹਾ ਤੋਂ ਜਗ੍ਹਾ ਬਦਲੀ ਆ, ਫਿਰ ਜਾ ਕੇ ਸਾਡੀਆਂ ਯਾਨੀ ਇੱਕ ਬਹੁਤ ਬੜਾ ਆਲਮੀਆ ਆ ਕਿ ਤੁਹਾਨੂੰ ਅੱਗੇ ਜਾ ਕੇ ਇਹਨਾਂ ਚੀਜ਼ਾਂ ਦਾ ਖਮਿਆਜ਼ਾ ਕਿੰਨਾ ਭੁਗਤਣਾ ਪਿਆ। ਅਸੀਂ ਸਮਾਜ ਜਿਹੜਾ ਨਾ, ਅਸੀਂ ਕੋਈ ਜਿਹੜੀ ਬੁਰਾਈ ਵਾਲੀ ਗੱਲ ਹੋ ਜਾਂਦੀ ਆ ਉਸ ਨੂੰ ਤੇ ਚੁੱਕ ਲੈਂਦੇ ਆ, ਪਰ ਜਿਹੜੀ ਚੰਗਿਆਈ ਹੋ ਰਹੀ ਹੁੰਦੀ ਆ 99% ਅਸੀਂ ਉਸ ਨੂੰ ਚੁੱਕਦੇ ਨਹੀਂ, ਉਸ ਨੂੰ ਅਸੀਂ ਚੁੱਕਦੇ ਨਹੀਂਗੇ। ਉਹ ਇੱਕ ਗੱਲ ਤੇ ਕਹਿ ਦਿੰਦੇ ਆ ਕਿਸੇ ਨੂੰ ਟਾਚ ਕਰਨ ਵਾਸਤੇ ਮੁਸਲਮਾਨ ਦਾ ਪੁੱਤਰ ਇਹ ਕੁਝ, ਪਰ ਕਦੀ ਉਹਨਾਂ ਦੇ ਦਰਦ ਵਾਸਤੇ ਕਦੀ ਕਿਸੇ ਨੇ ਸੋਚਿਆ ਵੀ ਇਹਨਾਂ ਦਾ ਦਰਦ ਇਹਦੇ ਵਿੱਚ ਮੈਂ ਸਹਾਈ ਹੋਵਾਂ, ਕੋਈ ਇਹਨਾਂ ਦੀ ਮਦਦ ਕਰਾਂ। ਜਿਹੜੇ ਲੋਕ ਇਹੋ ਜਿਹੀ ਗੱਲ ਕਰਦੇ ਆ ਨਾ, ਉਹ ਨਾ ਤੇ ਮੁਸਲਮਾਨ ਹੋ ਸਕਦੇ ਆ, ਨਾ ਸਿੱਖ ਤੇ ਨਾ ਸੱਚਾ ਹਿੰਦੂ ਹੋ ਸਕਦਾ। ਮੈਂ ਤੇ ਪਹਿਲੇ ਵੀ ਜ਼ਿਕਰ ਕੀਤਾ ਅਗਲੀ ਵੀਡੀਓ ਵਿੱਚ ਕਿ ਸਭ ਤੋਂ ਪਹਿਲੇ ਤੁਹਾਡਾ ਇਨਸਾਨ ਬਣਨਾ ਜ਼ਰੂਰੀ ਆ। ਅਗਰ ਤੁਸੀਂ ਇਨਸਾਨ ਸੱਚੇ ਸਹੀ ਇਨਸਾਨ ਬਣ ਗਏ ਤਾਂ ਤੁਸੀਂ ਕਦੇ ਕਿਸੇ ਨੂੰ ਮਾੜਾ ਨਹੀਂ ਕਹੋਗੇ, ਕਿਸੇ ਦਾ ਮਾੜਾ ਸੋਚੋਗੇ ਨਹੀਂ, ਕਿਸੇ ਦਾ ਮਾੜਾ ਕਰੋਗੇ ਨਹੀਂ। ਸਹੀ ਗੱਲ ਹੈ, ਨਹੀਂ ਕਰਨਾ ਚਾਹੀਦਾ। ਸਾਨੂੰ ਹਮੇਸ਼ਾ ਭਲਾਈ ਦਾ ਕਰਨਾ ਚਾਹੀਦਾ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ। ਮੈਂ ਤਾਂ ਇੱਥੋਂ ਤੱਕ ਕਹਿਣਾ ਵੀ ਸਾਡੇ ਸੰਤ ਮਹਾਂਪੁਰਖ ਸੰਤ ਜਰਨੈਲ ਸਿੰਘ ਕਹਿੰਦੇ ਸੀ ਵੀ ਮੁਸਲਮਾਨ ਨੂੰ ਪੱਕਾ ਮੁਸਲਮਾਨ ਬਣਨਾ ਚਾਹੀਦਾ, ਹਿੰਦੂ ਨੂੰ ਪੱਕਾ ਹਿੰਦੂ ਬਣਨਾ ਚਾਹੀਦਾ, ਸਿੱਖ ਨੂੰ ਪੱਕਾ ਸਿੱਖ ਬਣ ਕੇ ਰਹਿਣਾ ਚਾਹੀਦਾ। ਬੰਦਾ ਗਲਤੀ ਕਰ ਸਕਦਾ, ਪਰਮਾਤਮਾ ਗਲਤੀ ਨਹੀਂ ਕਰ ਸਕਦਾ। ਜੇ ਉਸਨੇ ਇਸਲਾਮ ਧਰਮ ਤੁਹਾਨੂੰ ਜਨਮ ਦਿੱਤਾ, ਸਾਨੂੰ ਪੱਕੇ ਮੁਸਲਮਾਨ, ਮੈਨੂੰ ਪੱਕਾ ਸਿੱਖ ਬਣ ਕੇ ਰਹਿਣਾ, ਹਿੰਦੂ ਨੂੰ ਪੱਕਾ ਹਿੰਦੂ ਬਣ ਕੇ ਰਹਿਣਾ ਚਾਹੀਦਾ। ਸਾਨੂੰ ਨੂੰ ਕਿਸੇ ਨੂੰ ਆਪਦੇ ਮਜ਼ਹਬ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਉਸਦੇ ਮਜ਼ਹਬ 'ਚ ਹੁੰਦਿਆਂ ਵੀ ਉਸ ਦਾ ਸਤਿਕਾਰ ਕਰਨਾ ਚਾਹੀਦਾ। ਕੋਈ ਵੀ ਬੰਦਾ ਆਪਣੇ 5 ਫੁੱਟ ਦੇ ਜਿਸਮ ਤੇ ਆਪਣੇ ਮਜ਼ਹਬ ਨੂੰ ਲਾਗੂ ਕਰ ਲਵੇ ਨਾ ਸਹੀ ਤਰੀਕੇ ਨਾਲ, ਜਿਸ ਤਰ੍ਹਾਂ ਦਾ ਮਜ਼ਹਬ ਉਹਨੂੰ ਹੁਕਮ ਦਿੰਦਾ ਆ, ਤੇ ਦੁਨੀਆ ਤੇ ਬੁਰਾਈ ਖਤਮ ਹੋ ਜਾਵੇ। ਅੱਛਾ, ਤੁਹਾਨੂੰ ਇੱਥੇ ਆ ਕੇ ਕਿਸ ਤਰ੍ਹਾਂ ਲੱਗਾ? ਮੈਨੂੰ ਬਹੁਤ ਸੋਹਣਾ ਲੱਗਿਆ, ਬਹੁਤ ਸੋਹਣੇ ਹੋਰ ਸਾਰੇ ਪ੍ਰਬੰਧ ਆ। ਪਹਿਲਾਂ ਜੋ ਕੰਪਲੇਂਟ ਸੀ ਮੈਂ ਉਹ ਹਕੂਮਤ ਤੱਕ ਆਪ ਜੀ ਰਾਹੀਂ ਪਹੁੰਚਾ ਦਿੱਤੀ ਹੈ। ਉਹ ਸਾਡਾ ਜਿਹੜੀ ਤੁਸੀਂ ਗਿਲਾ ਸ਼ਿਕਵਾ ਕੀਤਾ ਸਿਰ ਮੱਥੇ ਤੇ, ਅਸੀਂ ਉਹਦੇ ਲਈ ਆਪਣੀ ਪੂਰੀ ਕੌਮ ਵੱਲੋਂ ਵੀ ਤੁਹਾਡੇ ਤੋਂ ਮਾਫੀ ਮੰਗਦੇ ਹਾਂ। ਮਾਫੀ ਵਾਲੀ ਗੱਲ ਨਹੀਂ, ਆਉਣ ਵਾਲੇ ਸਮੇਂ ਚਲੋ ਕਿਸ ਤਰ੍ਹਾਂ ਵੀ ਤਕਲੀਫ ਹੋਈ ਹੈ ਤੁਹਾਨੂੰ, ਅਸੀਂ ਉਹਦੀ ਮਾਜ਼ਰਤ ਕਰਦੇ ਹਾਂ। ਅੱਛਾ, ਉਸ ਤੋਂ ਬਾਅਦ ਤੁਸੀਂ ਦੱਸੋ ਕਿ ਚਲੋ ਇੱਥੇ ਆ ਕੇ ਤੁਹਾਨੂੰ ਮਾਮਲਾ ਤਾਂ ਕੋਈ ਨਹੀਂ ਹੋਏ, ਇੱਥੇ ਤਾਂ ਤੁਸੀਂ ਠੀਕ ਆ ਨਾ? ਇੱਥੇ ਮੈਂ ਕਹਿੰਦਾ ਚੰਗਿਆਈ ਮਿਲ ਜਾਵੇ ਤਾਂ ਬੰਦੇ ਪਿਛਲੀ ਭੁੱਲ ਜਾਂਦੀ ਹੁੰਦੀ ਆ, ਸਾਰਾ ਕੁਝ ਭੁੱਲ ਗਿਆ। ਬੜਾ ਵਧੀਆ ਸਿਕਿਉਰਿਟੀ ਵਧੀਆ ਤੇ ਸਿਹਤ ਦਾ ਸੇਵਾਵਾਂ ਵਾਧੂ ਮਿਲ ਰਹੀਆਂ ਹੈ। ਲੰਗਰ ਦਾ ਪ੍ਰਬੰਧ, ਸਿਕਿਉਰਿਟੀ ਦਾ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਬਹੁਤ ਵਧੀਆ ਹੋ ਰਿਹਾ। ਅਸੀਂ ਕਹਿੰਦੇ ਆ ਵੀ ਪਾਕਿਸਤਾਨ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ, ਇੱਥੇ ਅਮਨ ਸ਼ਾਂਤੀ ਹੋਵੇ। ਇਸ ਦੀ ਅਮਨ ਸ਼ਾਂਤੀ ਦੇ ਵਿੱਚ ਹੀ ਸਾਡੀਆਂ ਖੁਸ਼ੀਆਂ ਨੇ। ਸਾਡਾ ਦੇਸ਼ ਵੀ ਆਬਾਦ ਰਹੇ, ਇਹ ਵੀ ਦੇਸ਼ ਆਬਾਦ ਰਹੇ, ਜੁਗੋ ਜੁਗ ਦੋਵੇਂ ਦੇਸ਼ ਜਿਉਣ ਤੇ ਅਮਨ ਸ਼ਾਂਤੀ ਦਾ ਇੱਕ ਦੂਜੇ ਨੂੰ ਸੰਦੇਸ਼ ਦੇਣ। ਤੇ ਸਾਡੀ ਹਕੂਮਤ ਨੂੰ ਵੀ ਇਹਨਾਂ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ। ਦੇਸ਼ ਦੀ ਤਰੱਕੀ ਵਾਸਤੇ, ਪ੍ਰਜਾ ਦੀ ਤਰੱਕੀ ਵਾਸਤੇ ਸਾਨੂੰ ਕੰਮ ਕਰਨਾ ਚਾਹੀਦਾ। ਤੇ ਕਦੀ ਵੀ ਸਾਨੂੰ ਇਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਇੰਡੀਆ ਮਾੜਾ ਤੇ ਇੰਡੀਆ ਵਾਲਿਆਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਪਾਕਿਸਤਾਨ ਮਾੜਾ। ਸੁਖੀਆ ਕੇ ਭਾਣੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜਿਸ ਦੀ ਆਪਦੀ ਮਾਨਸਿਕਤਾ ਮਾੜੀ ਉਹ ਦੂਜੇ ਨੂੰ ਮਾੜਾ ਕਹਿੰਦਾ, ਜਿਹੜੀ ਆਪਦੀ ਮਾਨਸਿਕਤਾ ਚੰਗੀ ਉਹ ਦੂਜੇ ਨੂੰ ਚੰਗਾ ਕਹੂਗਾ। ਅੱਛਾ, ਤੁਸੀਂ ਗੱਲ ਕੀਤੀ ਵੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਬਿਲਕੁਲ 100% ਮੈਂ ਇਹਨਾਂ ਨਾਲ ਇਤਫਾਕ ਕਰਦਾ ਆ, ਸਹਿਮਤ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਹੁੰਦੀਆਂ ਨਹੀਂ, ਲੇਕਿਨ ਫੈਲਾ ਦਿੱਤੀਆਂ ਗਈਆਂ ਹੁੰਦੀਆਂ ਮੀਡੀਆ ਜਿੱਦਾਂ ਹੁਣ, ਜਿੱਦਾਂ ਇੱਕ ਜਿਹਨਾਂ 'ਚ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਪਾਕਿਸਤਾਨ ਚਲਾ ਗਿਆ ਉਹਦਾ ਹੋਰ ਜਗ੍ਹਾ ਵੀਜ਼ਾ ਨਹੀਂ ਲੱਗਣਾ ਹੈਗਾ। ਸਾਡਾ ਪਾਕਿਸਤਾਨ ਦਾ ਵੀਜ਼ਾ ਲੱਗ ਜੇ। ਮੈਨੂੰ ਕਹਿੰਦੇ ਮੇਰੀ ਇਨਕੁਆਇਰੀ ਕਰਨੇ, ਬਾਬਾ ਹੋਰ ਕਿਤੇ ਨਹੀਂ ਜਾਣਾ। ਮੈਂ ਕਿਹਾ ਮੈਂ ਕਿਤੇ ਨਹੀਂ ਜਾਣਾ, ਮੈਂ ਸਿਰਫ ਗੁਰੂ ਸਾਹਿਬ ਨਨਕਾਣਾ ਸਾਹਿਬ ਦਸਤਖਤ ਕਰਨ ਜਾਣਾ। ਮੇਰੇ 58 ਦੀ ਪੱਥਰੀ ਆ, ਡਾਕਟਰ ਕਹਿੰਦਾ ਨਾ ਜਾਈ ਬਾਬਾ। ਮੈਂ ਕਿਹਾ ਮੇਰਾ 20 ਦਿਨ ਆਪਰੇਸ਼ਨ ਲੇਟ ਕਰ ਦੇ। ਮੈਂ ਕਿਹਾ ਮੇਰੀ ਦਰਸ਼ਨਾਂ ਦੀ ਅਪਲਾਸ਼ਾ ਜਿਹੜੀ ਪੂਰੀ ਹੋ ਜੇ, ਜੇ ਪ੍ਰਮਾਤਮਾ ਸੱਦ ਲਿਆ ਮੈਂ ਜਾਣ ਵਾਸਤੇ ਤਿਆਰ। ਸੱਚੀ ਗੱਲ ਮੈਂ ਕਹਿੰਦਾ, ਇੰਨੀ ਐਕਸਾਈਟਮੈਂਟ ਸੀ। ਮੈਂ ਕਹਿੰਦਾ, ਮੈਂ ਤੁਹਾਨੂੰ ਆਪਦੀ ਰਿਪੋਰਟ ਦਿਖਾ, 58 ਦੀ ਪੱਥਰੀ ਮੇਰੇ ਖੱਬੇ ਗੁਰਦੇ 'ਚ ਆ। ਮੈਂ ਕਿਹਾ ਦਵਾਈ, ਕਹਿੰਦਾ ਯਾਰ ਜਦੋਂ ਤੋਂ ਗੁਰੂ ਨਾਨਕ ਦੇਵ ਦਾ ਤੇਰਾ ਇਲਾਜ ਉਹ ਕਰੂ, ਮੈਂ ਨਹੀਂ ਕਰਨਾ, ਜਿੱਦਣ ਆ ਗਿਆ ਤੇਰਾ ਆਪਰੇਸ਼ਨ ਕਰ ਦੂੰ। ਆਪਣਾ ਕੀ ਵਿਚਾਰ ਆ ਜੀ, ਇੱਥੇ ਆਏ ਆ ਤੁਸੀਂ? ਵਿਚਾਰ ਤਾਂ ਸਾਨੂੰ ਪਹਿਲਾਂ ਤਾਂ ਠੀਕ ਆ ਵੀ ਲੱਗਾ, ਪਰ ਹੁਣ ਸਾਨੂੰ ਬਹੁਤ ਵਧੀਆ ਲੱਗਾ। ਤੇ ਮੇਰਾ ਤਾਂ ਸੱਚ ਪੁੱਛੇ ਦਿਲ ਹੀ ਨਹੀਂ ਕਰਦਾ ਵਾਪਸ ਜਾਈਏ ਪੰਜਾਬ ਨੂੰ। ਪਰ ਮੈਂ ਗੱਲ ਕਹਿਣੀ ਚਾਹੁੰਦਾ 47 ਮੌਕੇ ਦੀ, ਜਿਹੜੇ ਲੋਕ ਕਹਿੰਦੇ ਨੇ ਵੀ ਮੁਸਲਮਾਨਾਂ ਨੇ ਸਿੱਖ ਮਾਰਤੇ ਤੇ ਸਿੱਖਾਂ ਨੇ ਮੁਸਲਮਾਨ ਮਾਰਤੇ, ਨਹੀਂ ਕੁਝ ਨਹੀਂ ਹੋਇਆ। ਉਹ ਧਾੜਵੀ ਲੋਕ ਸਨ। ਮੇਰੇ ਗੁਆਂਢ ਸਾਡੇ ਗੁਆਂਢ ਕੰਧ ਨਾਲ ਕੰਧ ਸਾਂਝੀ ਮੁਸਲਮਾਨ ਪਰਿਵਾਰ ਦੀ, ਧਾੜਵੀ ਲੋਕ ਆਏ, ਉਹਨਾਂ ਨੇ ਅਟੈਕ ਕੀਤਾ। ਮੇਰੇ ਫਾਦਰ ਸਾਹਿਬ ਨੇ ਇੱਕ ਹੀ ਲਲਕਾਰਾ ਮਾਰਿਆ, ਕਹਿੰਦਾ ਗੋਲੀ ਚਲਾਉਣ ਲੱਗਾ। ਉਹ ਧਾੜਵੀ ਇੱਕ 80 ਸਾਲ ਦੀ ਬੀਬੀ ਦਾ ਕਤਲ ਕਰਕੇ ਚਲੇ ਗਏ, ਪਰ ਬਾਕੀ 8 ਜੀ ਉਹਨਾਂ ਦੇ ਬਚਾ ਲਏ। ਤੇ ਉਸ ਤੋਂ ਬਾਅਦ 5 ਸਾਲਾਂ ਬਾਅਦ ਸਾਡਾ ਕੱਚਾ ਮਕਾਨ ਡਿੱਗਿਆ, ਸਾਡੇ 8 ਜੀ ਮਕਾਨ ਥੱਲੇ ਆ ਗਏ। 8 ਦੇ 8 ਹੀ ਬਿਲਕੁਲ ਸਹੀ ਸਲਾਮਤ ਨਿਕਲੇ।
ਜੋ ਮਤਲਬ ਭਲਾ ਕਰੇ ਉਹ ਭਲਦਿਆਂ ਨਾਲ ਦੀ ਨਾਲ ਸਾਨੂੰ ਥੋੜੇ ਚਿਰ ਬਾਅਦ ਹੀ ਉਹ ਨਹੀਂ ਕਿ ਕਰ ਭਲਾ ਹੋ ਭਲਾ ਨੇਕੀ ਕਰ ਕੁਏ ਮੰਡਾਲ। ਦੇਖੋ ਜੀ, ਕਿਸੇ ਦਾ ਤੁਸੀਂ ਭਲਾ ਕਰੋਗੇ ਤਾਂ ਰੱਬ ਦੀ ਜ਼ਾਤ ਤਾਂ ਤੁਹਾਡਾ ਦੁੱਗਣਾ ਭਲਾ ਕਰੂਗੀ। ਹਾਂਜੀ ਹਾਂ ਬਿਲਕੁਲ, ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਨੇਕੀ ਕਰ ਤੇ ਕੁਏ ਮੰਡਾਲ। ਤੇ ਦੂਸਰਾ ਮੈਂ ਦੋਨਾਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਕਿਰਪਾ ਕਰਕੇ ਸਾਡਾ ਬਾਰਡਰ ਖੋਲ੍ਹ ਦਿਓ ਤੇ ਸਾਨੂੰ ਭਰਾਵਾਂ ਨੂੰ ਵਾਸਤੇ ਮਿਲਣ ਜੁਲਣ ਦੀ ਇਜਾਜ਼ਤ ਖੁੱਲ੍ਹੀ ਇਜਾਜ਼ਤ ਦਿਓ, ਸਾਨੂੰ ਪਰੇਸ਼ਾਨ ਨਾ ਕਰੋ। ਤੁਸੀਂ ਚਾਹੁੰਦੇ ਨਹੀਂ ਜਿੱਦਾਂ ਕਰਤਾਰਪੁਰ ਕੋਰੀਡੋਰ ਬਣਿਆ ਹੈ ਇਸ ਤਰ੍ਹਾਂ ਇੱਥੇ ਬਾਗੇ ਦੇ ਵੀ ਇੱਕ ਅੱਧਾ ਬਰਾਂਡਾ ਬਣਨਾ ਚਾਹੀਦਾ ਹੈ? ਬਿਲਕੁਲ ਬਿਲਕੁਲ ਬਣਨਾ ਚਾਹੀਦਾ ਜੀ ਹਾਂ, ਵੀ ਅਸੀਂ ਆਰਾਮ ਨਾਲ ਆਈਏ ਆਰਾਮ ਨਾਲ ਜਾਈਏ। ਹਾਂਜੀ ਮੈਂ ਤੇ ਕਹਿਣਾ ਵੀ ਕਈ ਵਾਰ ਜਿਸ ਨੇ ਬੂਟਾ ਲਾਇਆ ਹੁੰਦਾ ਉਸ ਦਾ ਅਸੀਂ ਨਾਂ ਭੁੱਲ ਜਾਂਦੇ ਹਾਂ। ਜਿਹੜਾ ਦੂਜਾ ਕਰਤਾਰਪੁਰ ਦਾ ਖੋਲ੍ਹਿਆ ਨਾ ਕੋਰੀਡੋਰ, ਮੈਂ ਬਿਨ ਪੜ੍ਹ ਬੰਦਾ, ਮੈਂ ਪੜ੍ਹਿਆ ਨਹੀਂ ਹੈਗਾ, ਮੈਨੂੰ ਵੀ ਪਤਾ ਕੋਰੀਡੋਰ ਹੀ ਕਹਿੰਦੇ ਹੋਗੇ। ਉਹ ਜੀ ਅਸਲ ਦੇ ਵਿੱਚ ਪੇਸ਼ਕਸ਼ ਭਾਰਤ ਸਰਕਾਰ ਨੂੰ ਜਨਰਲ ਪਰਵੇਜ਼ ਮੁਸ਼ੱਰਫ, ਮੇਰੇ ਸ਼ਾਇਦ ਉਹ ਹੁਣ ਸਵਰਗਵਾਸੀ ਵੀ ਹੋ ਗਏ ਹੋਣਗੇ, ਸਭ ਤੋਂ ਪਹਿਲਾਂ ਉਹਨਾਂ ਨੇ ਪੇਸ਼ਕਸ਼ ਕੀਤੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਬਾਰੇ ਵੀ ਅਸੀਂ ਇੱਥੇ ਤੁਹਾਨੂੰ ਤਾਰ ਲਗਾ ਕੇ ਵੀ ਤੁਸੀਂ ਆਓ ਤੇ ਆਪਦੀ ਇਬਾਦਤ ਕਰਕੇ ਚਲੇ ਜਾ ਕਰੋ। ਪਰ ਸਾਡੀ ਭਾਰਤ ਹਕੂਮਤ ਨੇ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ, ਕਿਉਂਕਿ ਉਹ ਕਈ ਚਲੋ ਉਹਨਾਂ ਦੀਆਂ ਮਜਬੂਰੀਆਂ ਦੀਆਂ। ਉਹ ਜੋ ਲੱਗਿਆ ਹੋਇਆ ਸੀ ਬੂਟਾ, ਉਹ ਇਮਰਾਨ ਖਾਨ ਤੇ ਜੋ ਨਵਜੋਤ ਸਿੱਧੂ ਆ ਇਹਨਾਂ ਹਾਂਜੀ ਉਸ ਨੂੰ ਪੂਰਾ ਕਰ ਦਿੱਤਾ। ਅਸੀਂ ਜਨਰਲ ਪਰਵੇਜ਼ ਮੁਸ਼ੱਰਫ ਦਾ ਵੀ, ਸਵਰਗੀ ਦਾ ਵੀ ਧੰਨਵਾਦ ਕਰਦੇ ਹਾਂ, ਇਮਰਾਨ ਖਾਨ ਦਾ ਵੀ, ਨਵਜੋਤ ਸਿੱਧੂ ਦਾ ਵੀ, ਤੇ ਹੋਣ ਵਾਲੀ ਹਕੂਮਤ ਦਾ ਵੀ, ਜਿਹੜੀ ਸਾਨੂੰ ਇੱਥੋਂ ਤੱਕ ਦਰਸ਼ਨ ਹਾਂਜੀ ਇਸ ਨੂੰ ਅੱਗੇ ਤੋਰ ਰਹੀ ਆ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਦੋਵੇਂ ਦੇਸ਼ ਤਰੱਕੀ ਕਰਨ, ਅਮਨ ਸ਼ਾਂਤੀ ਬਣਾਈ ਰੱਖਣ, ਦੋਵੇਂ ਮੁਲਕਾਂ ਦੇ ਲੋਕ ਜਿਹੜੇ ਆ ਇਹ ਆਪਸ ਵਿੱਚ ਮੇਲ ਮਿਲਾਪ ਵੀ ਰੱਖਣ। ਸਾਡੀ ਬਹੁਤ ਵਧੀਆ ਪੈਗਾਮ ਜੀ, ਪਿਆਰ ਮੁਹੱਬਤ ਵਾਲਾ। ਇਨਸ਼ਾਅੱਲਾ ਸਾਡੇ ਨਾਲ ਜੁੜੇ ਰਹੋ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਇੱਥੇ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਜਿਹੜੇ ਸ਼ਖਸੀਅਤਾਂ, ਜਿਹੜੇ ਲੋਕ ਸਾਡੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਆਏ, ਉਹਨਾਂ ਨਾਲ ਮੁਲਾਕਾਤਾਂ ਕਰਾਉਣਗੇ। ਤੇ ਜੁੜੇ ਰਹੋ ਜੀ, ਸਾਡੀ ਨਵੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਜੀ। ਰੱਬ ਰਾਖਾ।